ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਜਿਹੜੇ ਸਾਡੇ ਸਿਆਸਤਦਾਨ ਨੇ ਨਾ ਪੰਜਾਬ ਦੇ, ਇਹ ਸਾਨੂੰ ਭੌਂਦੂ ਸਮਝਦੇ ਨੇ। ਇਹਨਾਂ ਨੂੰ ਲੱਗਦਾ ਕਿ ਲੋਕਾਂ ਨੂੰ ਕਿਹੜਾ ਕੁਝ ਪਤਾ ਲੱਗਦਾ। ਗੱਲਬਾਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਇੱਕ ਬਿਆਨ ਦੇ ਬਾਰੇ, ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਹੁਣ ਕਾਂਗਰਸ ਦੀ ਵਾਪਸੀ ਸੰਭਵ ਨਹੀਂ ਹੈ। ਕਾਂਗਰਸ ਦੀ ਤਬਾਹੀ ਇੰਨੀ ਕੁ ਹੋ ਚੁੱਕੀ ਹੈ ਕਿ ਹੁਣ ਵਾਪਸੀ ਸੰਭਵ ਨਹੀਂ ਹੈ। ਆਪਾਂ ਪੰਜਾਬ ਦੇ ਪ੍ਰਪੇਖ ਤੋਂ ਹੀ ਕਾਂਗਰਸ ਪਾਰਟੀ ਬਾਰੇ ਗੱਲਬਾਤ ਕਰਾਂਗੇ ਕਿ ਇਸ ਵੇਲੇ ਪਾਰਟੀ ਕਿੱਥੇ ਖੜੀ ਹੈ। ਉਹ ਗੱਲ ਵੱਖਰੀ ਹੈ ਕਿ ਪਾਰਟੀਆਂ ਨੂੰ ਡਿਫੈਂਡ ਕਰਨਾ, ਸਿਆਸਤਦਾਨਾਂ ਨੂੰ ਡਿਫੈਂਡ ਕਰਨਾ ਜਾਂ ਉਹਨਾਂ ਦੇ ਬਾਰੇ, ਉਹਨਾਂ ਦੇ ਭਵਿੱਖੀ ਜੋ ਸੰਭਾਵਨਾਵਾਂ ਹੁੰਦੀਆਂ ਉਹਨਾਂ ਦੇ ਬਾਰੇ ਕਿਸੇ ਵੀ ਸਿੱਟੇ 'ਤੇ ਪਹੁੰਚਣਾ ਬਹੁਤ ਔਖਾ ਕੰਮ ਹੈ। ਸਿਆਸਤ ਬਾਰੇ ਟਿੱਪਣੀਆਂ ਕਰਨਾ, ਸਿਆਸਤ ਬਾਰੇ ਭਵਿੱਖੀ ਸੰਭਾਵਨਾਵਾਂ 'ਤੇ ਚਰਚਾ ਕਰਨਾ, ਇਹ ਔਖਾ ਕੰਮ ਹੈ। ਪਰ ਕੈਪਟਨ ਦੀ ਗੱਲ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਜਿਹੜੀ ਕਾਂਗਰਸ ਆ ਉਹ ਪੰਜਾਬ ਦੇ ਵਿੱਚੋਂ ਕੀ ਭਾਰਤ ਦੇ ਵਿੱਚੋਂ ਖਤਮ ਹੋ ਚੁੱਕੀ ਹੈ, ਵਾਪਸੀ ਸੰਭਵ ਨਹੀਂ ਹੈ। ਕਾਂਗਰਸ ਪਾਰਟੀ ਦਾ ਇੱਕ ਆਪਣਾ ਜਿਹੜਾ ਇਤਿਹਾਸ ਰਿਹਾ ਆਜ਼ਾਦੀ ਦੀ ਲੜਾਈ ਦੇ ਵਿੱਚ, ਉਸ ਤੋਂ ਬਾਅਦ ਕਾਂਗਰਸ ਦੀਆਂ ਕਾਰਕਰਦਗੀਆਂ ਹੀ ਜ਼ਿੰਮੇਵਾਰ ਨੇ ਕਿ ਅੱਜ ਕਾਂਗਰਸ ਜਿਹੜੇ ਥਾਂ 'ਤੇ ਖੜੀ ਹੈ। ਖੈਰ, ਆਪਾਂ ਕੈਪਟਨ ਸਾਹਿਬ ਦੀ ਗੱਲ ਕਰਦੇ ਹਾਂ। ਕੈਪਟਨ ਸਾਹਿਬ ਕਿਸੇ ਸਮੇਂ ਧੜੱਲੇਦਾਰ ਲੀਡਰ ਜਾਣੇ ਜਾਂਦੇ ਸੀ, ਪਰ ਪਤਾ ਨਹੀਂ 2017 ਤੋਂ ਬਾਅਦ ਮੁੱਖ ਮੰਤਰੀ ਬਣਨ ਤੋਂ ਬਾਅਦ ਇਹਨਾਂ ਦੇ ਵਿੱਚੋਂ ਕਿਹੜੀ ਚਪੈਜ ਕੱਢੀ ਗਈ ਕਿ ਇਹਨਾਂ ਦੇ ਵਿੱਚੋਂ ਉਹ ਜਿਹੜੀ ਤੜ ਸੀ ਉਹ ਖਤਮ ਹੋ ਗਈ। ਜਿਹੜੀ ਅੜਨ ਵਾਲੀ ਗੱਲ ਸੀ, ਧੜੱਲੇਦਾਰ ਮੁੱਖ ਮੰਤਰੀ ਵਾਲੀ ਗੱਲ ਸੀ, ਉਹ ਦਿਸੀ ਨਹੀਂ। ਸੋ ਕੈਪਟਨ ਅਮਰਿੰਦਰ ਸਿੰਘ ਅੱਜ ਕਹਿ ਰਹੇ ਨੇ ਕਿ ਵਾਪਸੀ ਕਾਂਗਰਸ ਦੀ ਖਤਮ ਜਿਹੜੀ ਇਹ ਨਹੀਂ ਹੋ ਸਕਦੀ, ਕਿਉਂਕਿ ਕਾਂਗਰਸ ਤਬਾਹ ਹੋ ਚੁੱਕੀ। ਅਤੇ ਤਬਾਹ ਕੀਤੀ ਕਿਹਨੇ ਹੈ? ਕਿ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲਿਆਂ ਨੇ ਕਾਂਗਰਸ ਤਬਾਹ ਨਹੀਂ ਕੀਤੀ? ਕਿ ਲੋਕਾਂ ਨੂੰ ਝੂਠੇ ਲਾਰੇ ਲਾਉਣ ਵਾਲਿਆਂ ਨੇ ਕਾਂਗਰਸ ਤਬਾਹ ਨਹੀਂ ਕੀਤੀ? ਕਿ ਜਿਹੜੇ 605 ਦਾ ਸ਼ਿਕਾਰ ਬੰਦੇ ਸੀ ਉਹਨਾਂ ਨੇ ਕਾਂਗਰਸ ਖਤਮ ਨਹੀਂ ਕੀਤੀ? ਕਿ ਲੋਕਾਂ ਦੇ ਲੀਡਰਾਂ ਦੇ ਧੌਣ 'ਚ ਕਿੱਲਿਆਂ ਨੇ ਕਾਂਗਰਸ ਖਤਮ ਨਹੀਂ ਕੀਤੀ? ਤੁਸੀਂ ਖੁਦ ਯਾਦ ਕਰੋ ਉਹ ਵੇਲਾ ਜਦੋਂ ਤੁਸੀਂ ਬਠਿੰਡਾ ਦੇ ਵਿੱਚ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਸਹੁੰ ਖਾਧੀ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰੂੰਗਾ। ਬਾਅਦ ਦੇ ਵਿੱਚ ਬਦਲ ਗਏ, ਤੁਸੀਂ ਮੁੱਕਰ ਗਏ। ਲੋਕਾਂ ਨੇ ਤਾਂ ਤੁਹਾਨੂੰ ਵੋਟਾਂ ਪਾਈਆਂ ਸੀ, ਲੋਕਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਸੀ। ਉਸ ਤੋਂ ਬਾਅਦ ਮਾਈਨਿੰਗ ਮਾਮਲੇ 'ਚ ਤੁਸੀਂ ਕੀ ਕੀਤਾ? ਮਾਈਨਿੰਗ ਮਾਮਲੇ ਦੇ ਵਿੱਚ ਤੁਸੀਂ ਇੱਕ ਦਿਨ ਹੈਲੀਕਾਪਟਰ ਗੇੜਾ ਮਾਰਿਆ ਸੀ। ਉਸ ਤੋਂ ਬਾਅਦ ਕੀ ਕੀਤਾ? ਕੱਖ ਵੀ ਨਹੀਂ ਕੀਤਾ। ਉਸ ਤੋਂ ਬਾਅਦ ਮੈਨੀਫੈਸਟੋ ਕੱਢ ਕੇ ਪੜ੍ਹਦੇ ਆ ਨਾ, ਤੁਹਾਡਾ ਤੇ ਬੜਾ ਰੋਸ ਆਉਂਦਾ ਆਪਦੇ ਆਪ 'ਤੇ। ਉਹ ਇਹ ਕਿ ਤੁਸੀਂ ਘਰ ਘਰ ਨੌਕਰੀ ਰੁਜ਼ਗਾਰ ਦਾ ਵਾਅਦਾ ਕੀਤਾ ਸੀ, ਤੇ ਪਰ ਹੁੰਦਾ ਕੀ ਰਿਹਾ ਕਿ ਪਟਿਆਲੇ ਸਾਡੇ ਜਿਹੜੇ ਬੇਰੁਜ਼ਗਾਰ ਭੈਣ ਭਰਾ, ਸਾਡੇ ਜਿਹੜੇ ਮੁੰਡੇ ਕੁੜੀਆਂ ਵਾ, ਉਹ ਜਾਂਦੇ ਰਹੇ ਅਤੇ ਤੁਸੀਂ ਉਹਨਾਂ ਨੂੰ ਡਾਂਗ ਫੇਰਦੇ ਰਹੇ। ਬੇਅਦਬੀਆਂ ਦੀ ਗੱਲ ਕੀਤੀ ਸੀ ਤੁਸੀਂ ਕਹਿੰਦੇ ਸੀ ਬੇਅਦਬੀਆਂ ਦਾ ਇਨਸਾਫ ਲੈ ਕੇ ਦਿਆਂਗੇ। ਬਹਿਬਲ ਕਲਾਂ ਗੋਲੀਕਾਂਡ ਦਾ ਇਨਸਾਫ ਤੁਸੀਂ ਲੈ ਕੇ ਦਿੱਤਾ? ਕਿ ਉਹਨਾਂ ਪਰਿਵਾਰਾਂ ਨੂੰ ਇਨਸਾਫ ਮਿਲਿਆ? ਕਿ ਬੇਅਦਬੀਆਂ ਦਾ ਇਨਸਾਫ ਮਿਲਿਆ? ਗੁਰੂ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਮਿਲਿਆ? ਕਿ ਬਰਗਾੜੀ ਮੋਰਚਾ ਜਿਹੜਾ ਤੁਸੀਂ ਚੁਕਵਾਇਆ ਸੀ ਆਪਦੇ ਭਰੋਸੇ ਨਾਲ, ਕਿ ਉਹਦਾ ਇਨਸਾਫ ਤੁਸੀਂ ਦਿੱਤਾ? ਉਸ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਸੀ ਕਿ ਨਸ਼ਾ ਖਤਮ ਕੀਤਾ। ਖੇਤੀ ਮਿਨਿਸਟਰ ਤਾਂ ਤੁਹਾਡੇ ਤੋਂ ਲਾਇਆ ਨਹੀਂ ਗਿਆ, ਉਲਟਾ ਜਿਹੜਾ 150 ਕਰੋੜ ਵਾਲਾ ਘੁਟਾਲਾ ਉਹ ਤੁਹਾਡੇ ਨਾਂ ਬੋਲੀ ਜਾਂਦਾ ਹੁਣ। ਦੂਜੀ ਗੱਲ ਇਹ ਹੈ, ਖੇਤੀ ਮਿਨਿਸਟਰ ਲਾਉਣਾ ਤਾਂ ਦੂਰ ਦੀ ਗੱਲ, ਤੁਸੀਂ ਕਿਸਾਨੀ ਧਰਨੇ 'ਤੇ ਵੀ ਟਿੱਪਣੀਆਂ ਕਰਦੇ ਰਹੇ 1-2 ਵਾਰੀ। ਉਸ ਤੋਂ ਬਾਅਦ ਤੁਹਾਨੂੰ ਮਾफ़ੀ ਮੰਗਣੀ ਪਈ ਕਿ ਮੇਰਾ ਕਹਿਣ ਤੋਂ ਮਤਲਬ ਇਹ ਨਹੀਂ ਸੀ, ਮੇਰਾ ਕਹਿਣ ਤੋਂ ਮਤਲਬ ਆ ਸੀ। ਇਹ ਜੀ ਗੱਲ ਹੀ ਕਿਉਂ ਕਰਦੇ ਜਿਹਦੇ ਮਤਲਬ ਹੀ ਨਾ ਸਪਸ਼ਟ ਹੁੰਦੇ ਹੋਣ। ਸੋ ਉਸ ਤੋਂ ਬਾਅਦ ਕਿੰਨੇ ਘੁਟਾਲੇ ਹੋਏ। ਅਨਾਜ ਘੁਟਾਲਾ ਤੁਸੀਂ ਆਪ ਕਹਿੰਦੇ ਰਹੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ, ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਸੀਗੇ। ਤੁਸੀਂ ਕਿਹਾ ਕਿ ਅਨਾਜ ਘੁਟਾਲਾ ਹੋਇਆ, 33,000 ਕਰੋੜ ਰੁਪਏ ਦਾ ਪੰਜਾਬ ਸਿਰ ਕਰਜ਼ਾ ਪਾਤਾ। ਤੁਸੀਂ ਕੀ ਕੀਤਾ ਉਹਦਾ? ਤੁਸੀਂ ਕਿਹਾ ਕਿ ਸੁਖਬੀਰ ਬਾਦਲ ਨੇ ਮਹਿੰਗੇ ਬਿਜਲੀ ਸਮਝੌਤੇ ਕੀਤੇ, ਇਸ ਕਰਕੇ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਮਿਲ ਰਹੀ ਹੈ। ਤੁਸੀਂ ਉਹਨਾਂ ਸਮਝੌਤਿਆਂ ਨੂੰ ਹੱਲ ਕਰਨ ਦੇ ਲਈ ਕੀ ਕੀਤਾ? ਤੁਸੀਂ ਖੁਦ ਕਹਿੰਦੇ ਰਹੇ ਕਿ ਜਿਹੜਾ ਪੰਜਾਬ ਦੇ ਵਿੱਚ ਜੋ ਹੋਇਆ ਇਹ ਅਕਾਲੀਆਂ ਦੀ ਦੇਣ ਹੈ। ਪੰਜਾਬ ਦੇ ਵਿੱਚ ਅਸੀਂ ਟਰਾਂਸਪੋਰਟ ਮਾਫੀ ਨੂੰ ਹੱਥ ਪਾਵਾਂਗੇ, ਆਹ ਕਰਾਂਗੇ, ਉਹ ਕਰਾਂਗੇ। ਕੀ ਕੀਤਾ? ਪੰਜਾਬ ਦੇ ਵਿੱਚ ਬੂਫਰੀ ਔਰਫਨ ਘੁਟਾਲਾ ਹੋਇਆ, ਕੀ ਕੀਤਾ? ਪੰਜਾਬ ਦੇ ਵਿੱਚ ਸਕਾਲਰਸ਼ਿਪ ਘੁਟਾਲਾ ਹੋਇਆ, ਕੀ ਕੀਤਾ? ਫਤਿਹ ਕਿੱਟ ਘੁਟਾਲਾ ਹੋਇਆ, ਕੀ ਕੀਤਾ? ਤੁਸੀਂ ਕਿਸੇ ਇੱਕ ਵੀ ਥਾਂ 'ਤੇ ਪ੍ਰਾਪਤੀ ਗਿਣਾ ਦਿਓ ਆਪਦੀ, ਕਿਸੇ ਇੱਕ ਵੀ ਮਸਲੇ 'ਤੇ ਪ੍ਰਾਪਤੀ ਗਿਣਾ ਦਿਓ ਆਪਦੀ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਲਈ ਕੈਪਟਨ ਨੇ ਕੀ ਕੀਤਾ? ਪੰਜਾਬ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਦੇ ਲਈ ਕੈਪਟਨ ਨੇ ਕੀ ਕੀਤਾ? ਤੁਹਾਡੇ ਖੇਮੇ ਦੇ ਮੰਤਰੀ ਰਾਣਾ ਸੋਢੀ, ਬਲਬੀਰ ਸਿੱਧੂ, ਹੋਰ ਕਈ ਬੰਦੇ ਪਹਿਲੀ ਸੱਟੇ ਭਾਜਪਾ 'ਚ ਜਾ ਰਲੇ, BJP ਦੇ ਵਿੱਚ ਜਾ ਰਲੇ। ਉਹ ਕਿਹਨੇ ਭੇਜੇ? ਕਿਹਨੇ ਸੈੱਟ ਕਰਵਾਏ? ਤੁਹਾਡਾ ਨਾਂ ਕਿਉਂ ਲੱਗਦਾ? ਅਸਲ ਦੇ ਵਿੱਚ ਜਿਹੜੀ ਗੱਲ ਆ ਕਰਨ ਵਾਲੀ ਕਿ ਕੈਪਟਨ ਨੇ ਕੁਛ ਕੀਤਾ ਹੀ ਨਹੀਂ। ਜੋ ਕੀਤਾ ਉਹ ਕਾਂਗਰਸ ਨੇ ਕੀਤਾ ਕਿ ਕੈਪਟਨ ਨੂੰ ਟਰਮ ਪੂਰੀ ਹੋਣ ਤੋਂ ਪਹਿਲਾਂ ਹੀ ਘਰੇ ਭੇਜਤਾ, ਘਰੇ ਤੋਰਤਾ ਟਾਈਮ ਦੇ ਨਾਲ ਹੀ। ਜਾਂ ਕੀਤਾ ਜੋ ਕੀਤਾ ED ਨੇ ਕੀਤਾ ਕਿ ਵੱਡੇ ਵੱਡੇ ਜਿਹੜੇ ਬੰਦੇ ਸੀ ਆਪਦੇ ਆਪ 'ਚ ਕਹਿੰਦੇ ਕਹਾਉਂਦੇ, ਜਿਹੜੇ ਕਹਿੰਦੇ ਸੀ ਅਸੀਂ ਖੱਬੀ ਖਾਣ ਆ, ਅਸੀਂ ਖੁੰਡਾ ਫੜ ਕਿਆ ਕਰ ਦਾਂਗੇ, ਉਹ ਕਰ ਦਾਂਗੇ, ਉਹਨਾਂ ਨੂੰ ਜਮਾਂ ਸੈੱਲ ਕੱਢਤੇ ਉਹਨਾਂ ਦੇ।
ਬੋਲਣ ਤੱਕ ਨਹੀਂ ਦਿੰਦੇ। ਖੈਰ, ਜੋ ਕੀਤਾ ਈਡੀ ਨੇ ਕੀਤਾ ਉਹ ਵੀ ਦਾਬਾ ਮਾਰ ਕੇ ਕੀਤਾ। ਅਸਲ ਦੇ ਵਿੱਚ ਕੈਪਟਨ ਸਾਹਿਬ ਸਾਰੀ ਜ਼ਿੰਦਗੀ ਸਿਆਸੀ ਸਸ਼ੋਪੰਜ ਦਾ ਸ਼ਿਕਾਰ ਰਹੇ। 1980 ਦੇ ਵਿੱਚ ਰਾਜੀਵ ਗਾਂਧੀ ਕੈਪਟਨ ਨੂੰ ਲੈ ਕੇ ਆਏ ਮਾਫ ਕਰਨਾ ਸਿਆਸਤ ਦੇ ਵਿੱਚ। 80 ਦੇ ਵਿੱਚ ਹੀ ਇਹ ਲੋਕ ਸਭਾ ਤੋਂ ਮੈਂਬਰ ਚੁਣੇ ਗਏ। ਉਸ ਤੋਂ ਬਾਅਦ ਕੀ ਹੋਇਆ ਕਿ 84 ਦੇ ਵਿੱਚ ਦਰਬਾਰ ਸਾਹਿਬ ਦੇ ਹਮਲੇ ਵੇਲੇ, ਜਿਹੜੀ ਕਿ ਇੱਕ ਇਹਨਾਂ ਦੀ ਚੰਗੀ ਗੱਲ ਵੀ ਲੱਗੀ ਇਹਨਾਂ ਦੀ ਸ਼ਖਸੀਅਤ ਦੀ, ਦਰਬਾਰ ਸਾਹਿਬ 'ਤੇ ਹਮਲੇ ਵੇਲੇ ਇਹਨਾਂ ਨੇ ਕਾਂਗਰਸ ਤੋਂ ਜਿਹੜਾ ਵਾ ਅਸਤੀਫਾ ਦੇ ਦਿੱਤਾ। 85 ਦੇ ਵਿੱਚ ਇਹ ਅਕਾਲੀ ਦਲ ਦੇ ਵਿੱਚ ਆ ਗਏ। ਉਸ ਤੋਂ ਬਾਅਦ ਬਰਨਾਲਾ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ, ਪਰ 92 ਦੇ ਵਿੱਚ ਇਹਨਾਂ ਨੇ ਆਪਣਾ ਅਕਾਲੀ ਦਲ ਪੰਥਕ ਬਣਾ ਲਿਆ ਸੀ। 92 ਦੇ ਵਿੱਚ ਅਕਾਲੀ ਦਲ ਪੰਥਕ ਬਣਾ ਲਿਆ, ਪਰ 1998 ਦੇ ਵਿੱਚ ਫਿਰ ਕਾਂਗਰਸ ਦੇ ਵਿੱਚ ਆਏ। ਉਸੇ ਕਾਂਗਰਸ ਦੇ ਵਿੱਚ ਜਿਹੜੀ ਕਾਂਗਰਸ ਨੂੰ ਕਿਹਾ ਸੀਗਾ ਇਹਨਾਂ ਨੇ ਕਿ ਇਹਨਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਚੰਗਾ ਨਹੀਂ ਕੀਤਾ। 98 ਦੇ ਵਿੱਚ ਆਏ, ਹੈਂਡ ਕਰਕੇ, ਜ਼ਿੱਦ ਕਰਕੇ, ਅੜੀ ਕਰਕੇ ਪ੍ਰਧਾਨ ਬਣੇ। 2002 ਦੇ ਵਿੱਚ ਮੁੱਖ ਮੰਤਰੀ ਬਣੇ। 7 ਤੱਕ ਜੋ ਕੀਤੇ ਕੰਮ ਨੇ ਉਹ ਚੰਗੇ ਮੰਨੇ ਜਾਂਦੇ ਆ। 7 ਤੱਕ ਜੋ ਕੀਤੇ ਕੰਮ ਨੇ ਚੰਗੇ ਮੰਨੇ ਜਾਂਦੇ ਆ, ਪਰ 7 ਦੇ ਵਿੱਚ ਆ ਕੇ ਅਕਾਲੀਆਂ ਹੱਥੋਂ ਹਾਰ ਖਾਧੀ, 12 ਦੇ ਵਿੱਚ ਫੇਰ ਹਾਰ ਖਾਧੀ, 14 ਦੇ ਵਿੱਚ ਜੇਤਲੀ ਨੂੰ ਹਰਾਤਾ, 17 ਦੇ ਵਿੱਚ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਲਈ। ਉਸ ਤੋਂ ਬਾਅਦ 22 ਦੇ ਵਿੱਚ ਕੀ ਹੋਇਆ ਆਪਾਂ ਨੂੰ ਪਤਾ ਹੀ ਹੈ। ਇਹ ਸਾਰਾ ਇਹਨਾਂ ਦੀ ਹੁਣ ਤੱਕ ਦੀ ਸਿਆਸੀ ਹਿਸਟਰੀ ਜਿਹੜੀ ਉਹਦਾ ਤੱਤਸਾਰ ਰਿਹਾ। 2 ਚੀਜ਼ਾਂ ਇੱਥੇ ਮੈਂ ਐਡ ਕਰਨੀਆਂ ਚਾਹੂੰਗਾ ਕੈਪਟਨ ਸਾਹਿਬ ਦੇ ਪੱਖ ਦੇ ਵਿੱਚ। ਉਹ ਇਹ ਕਿ ਪਹਿਲਾਂ ਤਾਂ ਕੰਦੂ ਖੇੜਾ ਕਰੂ ਨਬੇੜਾ, ਉਸ ਮਾਮਲੇ ਦੇ ਵਿੱਚ ਕੈਪਟਨ ਦੀ ਭੂਮਿਕਾ ਸਕਾਰਾਤਮਕ ਸੀ। ਉਸ ਤੋਂ ਬਾਅਦ ਕੁਝ ਹੋਰ ਅਹਿਮ ਮਸਲਿਆਂ ਨੂੰ ਲੈ ਕੇ ਕੈਪਟਨ ਦੀ ਭੂਮਿਕਾ ਸਹੀ ਸੀ। ਹਾਲਾਂਕਿ ਦਰਿਆਈ ਪਾਣੀਆਂ ਦੀ ਜਦੋਂ ਗੱਲ ਆਉਂਦੀ ਹੈ ਤੇ ਇੰਦਰਾ ਗਾਂਧੀ ਤੋਂ ਟੱਕ ਲਵਾਉਣ ਵਾਲੇ ਵੀ ਇਹੀ ਹੈ। ਬਾਅਦ ਦੇ ਵਿੱਚ ਜਿਹੜਾ ਪੰਜਾਬ ਐਗਰੀਮੈਂਟਸ ਟਰਮੀਨੇਸ਼ਨ ਐਕਟ ਹੈ, ਜਿਹੜਾ ਪੰਜਾਬ ਦੇ ਪਾਣੀਆਂ ਦਾ ਹੱਕ ਰਾਖਾ ਜਿਹੜਾ ਇਹਨੂੰ ਕਿਹਾ ਜਾਂਦਾ ਕੈਪਟਨ ਸਾਹਿਬ ਨੂੰ, ਉਹ ਉਸ ਮਾਮਲੇ ਦੇ ਵਿੱਚ ਇਹਨਾਂ ਦੇ ਸਟਾਂਸ ਬਾਰੇ ਅਕਸਰ ਸ਼ਲਾਘਾ ਸੁਣਦੇ ਆ। ਪਰ ਕੈਪਟਨ ਸਾਹਿਬ ਨੇ SYL ਦਾ ਕੀ ਕੀਤਾ, ਚੰਡੀਗੜ੍ਹ ਦਾ ਹੀ ਕੀਤਾ, ਪੰਜਾਬ ਦੇ ਹੋਰ ਕਿੰਨੇ ਵੀ ਮਸਲੇ ਸੀਗੇ, ਇੱਕ ਵੀ ਮਸਲੇ ਤੇ ਕੈਪਟਨ ਸਰਕਾਰ ਕਹਿ ਨਹੀਂ ਸਕਦੀ ਕਿ ਸਾਡੀ ਆਹ ਪ੍ਰਾਪਤੀ ਹੈ। ਉਲਟਾ ਇਹਨਾਂ ਦੇ ਆਪਦੇ ਹੀ ਕਾਂਗਰਸ ਸੀ ਪਹਿਲਾਂ ਕਹਿੰਦੇ ਰਹੇ ਕਿ ਨਹੀਂ ਜੀ ਮਹਾਰਾਜਾ ਸਾਹਿਬ, ਸਾਨੂੰ ਸਮਝ ਨਹੀਂ ਆਉਂਦੀ ਕਿ ਉਹ ਹਲੇ ਵੀ ਗੁਲਾਮ ਪ੍ਰਵਿਰਤੀ ਦੇ ਵਿੱਚ ਕਿਉਂ ਜੀ ਰਹੇ ਨੇ, ਸਮਝੋ ਬਾਹਰ ਦੀ ਗੱਲ ਹੈ। ਪਰ ਦੂਜੀ ਗੱਲ ਇਹਦੇ ਨਾਲ ਲੱਗਦੀ ਗੱਲ ਜਿਹੜੀ ਆ ਉਹ ਇਹ ਵੀ ਹੈ ਕਿ ਕੈਪਟਨ ਨੂੰ ਹੀ ਬਾਅਦ ਦੇ ਵਿੱਚ ਉਹਨਾਂ ਦੇ MLAs ਨੇ ਵਿਧਾਇਕਾਂ ਨੇ ਕਹਿ ਲਓ ਸਰਲ ਭਾਸ਼ਾ ਦੇ ਵਿੱਚ, ਦਿੱਲੀ ਦੇ ਵਿੱਚ ਮੀਟਿੰਗਾਂ ਕਰ ਕਰਕੇ ਟਰਮ ਪੂਰੀ ਹੋਣ ਤੋਂ ਪਹਿਲਾਂ ਹੀ ਘਰੇ ਤੋਰਤਾ। ਜਿਹੜੇ ਕੈਪਟਨ 4.5 ਸਾਲ ਮਹਿਲਾਂ ਦੇ ਵਿੱਚੋਂ ਨਹੀਂ ਨਿਕਲੇ, ਉਹੀ ਕੈਪਟਨ ਜਦੋਂ ਮੇਅਰ ਦਾ ਰੌਲਾ ਪਿਆ ਪਟਿਆਲੇ ਦੇ ਵਿੱਚ, ਉਦੋਂ ਪੌੜੀਆਂ ਚੜ੍ਹਦੇ ਵੇਖੇ, ਮੇਅਰ ਬਣਾਉਣ ਦੇ ਲਈ ਤਰਲੋ ਮੱਛੀ ਵੀ ਹੁੰਦੇ ਵੇਖੇ। ਉਹੀ ਕੈਪਟਨ ਨੂੰ ਆਪਣੇ ਜਿਹੜੇ MCC ਉਹ ਲੁਕਾਉਣੇ ਪਏ, ਜਿਹੜੇ ਕਦੇ ਵਿਧਾਇਕਾਂ ਨੂੰ ਨਹੀਂ ਮਿਲਦੇ ਸੀਗੇ। ਸੋ ਇਹ ਸਮੇਂ ਦੀ ਹੈ। ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਵਾਪਸੀ ਕਾਂਗਰਸ ਦੀ ਸੰਭਵ ਨਹੀਂ, ਕਿਉਂਕਿ ਤਬਾਹੀ ਇੰਨੀ ਹੋ ਚੁੱਕੀ ਹੈ, ਕੋਈ ਵਾਪਸੀ ਕਰੇ ਨਾ ਕਰੇ ਸਾਡਾ ਕੋਈ ਸਰੋਕਾਰ ਨਹੀਂ। ਪਰ ਇਸ ਤਬਾਹੀ ਦੇ ਵਿੱਚ ਜੇਕਰ ਕਿਸੇ ਦਾ ਯੋਗਦਾਨ ਆ ਪੰਜਾਬ ਦੇ ਵਿੱਚ ਤਾਂ ਸਭ ਤੋਂ ਵੱਧ ਕੈਪਟਨ ਸਾਹਿਬ ਦਾ। ਲੋਕਾਂ ਨੇ ਤਰ੍ਹਾਂ ਦੇ ਤਖੱਲਸ ਦਿੱਤੇ, ਅਸੀਂ ਉਹ ਕੈਮਰੇ ਤੇ ਵਰਤਣਾ ਨਹੀਂ ਚਾਹੁੰਦੇ, ਪਰ ਅਸਲ ਦੇ ਵਿੱਚ ਇਹ ਉਹਨਾਂ ਦੇ ਤੰਜ਼ ਦਾ, ਇਹ ਉਹਨਾਂ ਦੇ ਜੋ ਬਿਆਨ ਹੈ ਉਹਦਾ ਜਵਾਬ ਜ਼ਰੂਰ ਕਿਹਾ ਜਾ ਸਕਦਾ ਹੈ। ਤੁਸੀਂ ਕੈਪਟਨ ਨੂੰ ਕਿੰਨੀ ਰੇਟਿੰਗ ਦਿੰਦੇ ਹੋ? ਤੁਸੀਂ ਕੈਪਟਨ ਅਮਰਿੰਦਰ ਸਿੰਘ ਬਾਰੇ ਕੀ ਸੋਚਦੇ ਹੋ? ਆਪਣੀ ਰਾਏ, ਆਪਣਾ ਕਮੈਂਟ ਜ਼ਰੂਰ ਦੇਣਾ। ਬਹੁਤ ਬਹੁਤ ਧੰਨਵਾਦ। ਮਿਲਾਂਗੇ ਜਲਦ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਜੁੜੇ ਰਹੋ ਪੰਜਾਬ।